अस्सलाम वालेकुम रहमतुल्लाहि नाज़रीन। आज फिर नई कहानी, नई वीडियो, नई मंजिल, नया सफ़र। चंद सालों बाद कसूर के हाकिम ने वहाँ पर देखा कि आपकी मकबूलियत जो है वो बढ़ती चली जा रही है, लोग आपसे बड़ी अकीदत और मोहब्बत करने लगे। अल्लाह का वली जहाँ पर भी बैठे वहाँ पर लोगों का जमघटा दीवानों की तरह उनके इर्द गिर्द इकट्ठा हो ही जाता है। तो वहाँ हाकिम कसूर को प्रॉब्लम हुई आपसे कि कहीं मेरा तख्ता ना उल्ट दिया जाए, तो उन्होंने इनको कसूर बदर कर दिया, कसूर से निकलवा दिया। बाबा जी बुल्ले शाह रहमतुल्लाह अलैह फरमांदे ने, मिट्टी दा तू मिट्टी होना, मिट्टी दा तू मिट्टी होना, कादी बल्ले बल्ले, अज मिट्टी दे उत्ते बंदिया, कल मिट्टी दे थल्ले। फिर ਇਹ ਫਰਮਾਉਂਦੇ ਨੇ, ਜਿਸ ਯਾਰ ਦੇ ਯਾਰ ਹਜ਼ਾਰ ਹੋਵਨ, ਜਿਸ ਯਾਰ ਦੇ ਯਾਰ ਹਜ਼ਾਰ ਹੋਵਨ, ਉਸ ਯਾਰ ਨੂੰ ਯਾਰ ਨਾ ਸਮਝੀ, ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ, ਉਸ ਪਿਆਰ ਨੂੰ ਪਿਆਰ ਨਾ ਸਮਝੀ। ਹੋਵੇ ਯਾਰ ਤੇ ਦੇਵੇ ਹਾਰ ਤੈਨੂੰ, ਉਸ ਹਾਰ ਨੂੰ ਹਾਰ ਨਾ ਸਮਝੀ। ਬੁੱਲੇ ਸ਼ਾਹ ਭਾਵੇਂ ਯਾਰ ਜਿੰਨਾ ਵੀ ਗਰੀਬ ਹੋਵੇ, ਬੁੱਲੇ ਸ਼ਾਹ ਭਾਵੇਂ ਯਾਰ ਜਿੰਨਾ ਵੀ ਗਰੀਬ ਹੋਵੇ, ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ। ਫਿਰ ਇੱਕ ਹੋਰ ਮਕਾਮ ਤੇ ਫਰਮਾਉਂਦੇ ਨੇ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ, ਫੜ ਨੁਕਤਾ ਛੋੜ ਹਸਾਬਾਂ ਨੂੰ, ਕਰ ਦੂਰ ਕੁਫਰ ਦਿਆਂ ਬਾਬਾਂ ਨੂੰ, ਛੱਡ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ਼ ਦਿਲ ਦੇ ਖ਼ਵਾਬਾਂ ਨੂੰ। ਗੱਲ ਇਸੇ ਘਰ ਵਿੱਚ ਢੁੱਕਦੀ ਏ, ਇਸ ਨੁਕਤੇ ਵਿੱਚ ਗੱਲ ਮੁੱਕਦੀ ਏ। ਪੰਜ ਵੇਲੇ ਦੀ ਪਾਕੀ ਬਣ ਗਈ ਨਫਸ ਮੇਰੇ ਦੀਆਂ ਜ਼ੰਜੀਰਾਂ, ਪੰਜ ਵੇਲੇ ਦੀ ਪਾਕੀ ਬਣ ਗਈ ਨਫਸ ਮੇਰੇ ਦੀਆਂ ਜ਼ੰਜੀਰਾਂ। ਇਸ਼ਕ ਹਕੀਕ ਦਾ ਚੋਲਾ ਪਾਇਆ ਤੇ ਲੱਥੀਆਂ ਫਰੇਬ ਦੀਆਂ ਲੀਰਾਂ। ਦੀ ਅੱਜ ਦੁਨੀਆ ਦੇ ਮੁਨਾਫਕਤ ਦੇ ਜਿਹੜੇ ਸਿਲਸਿਲੇ ਚੱਲਦੇ ਪਏ ਨੇ, ਉਸ ਦੇ ਵਿੱਚ ਬਾਬਾ ਜੀ ਬੁੱਲੇ ਸ਼ਾਹ ਉਸ ਮੁਨਾਫਕ ਨੂੰ ਕੁਛ ਇੰਜ ਬਿਆਨ ਕਰਦੇ ਨੇ, ਸੱਚ ਕਵਾਂ ਤੇ ਭਾਂਬੜ ਮਚਦਾ ਏ, ਝੂਠ ਆਖਿਆਂ ਕੁਝ ਨਾ ਬਚਦਾ ਏ। ਯਾਨੀ ਅਗਰ ਮੈਂ ਸੱਚ ਕਵਾਂ ਹਰ ਪਾਸੇ ਅੱਗ ਲੱਗ ਜਾਂਦੀ ਏ, ਤੇ ਜੇ ਮੈਂ ਝੂਠ ਬੋਲ ਦਵਾਂ ਤੇ ਫਿਰ ਮੇਰਾ ਸਭ ਕੁਝ ਗਵਾਚ ਜਾਂਦਾ ਹੈ, ਕੁਛ ਨਹੀਂ ਬਚਦਾ। ਯਾਨੀ ਜਿਹੜੀ ਵੀ ਗੱਲ ਹਕੀਕਤ ਹੈ, ਉਹ ਹਮੇਸ਼ਾ ਇਨਸਾਨ ਦੇ ਕਿਸੇ ਨਾ ਕਿਸੇ ਵਕਤ ਉਹਦੀ ਜ਼ਬਾਨ ਤੋਂ ਨਿਕਲ ਜਾਂਦੀ ਏ, ਜਿੰਨਾ ਮਰਜ਼ੀ ਉਹ ਝੂਠ ਬੋਲੇ ਤੇ ਝੂਠ ਇੱਕ ਦਿਨ ਜ਼ਾਹਰ ਹੋ ਕੇ ਰਹਿੰਦਾ ਹੈ। ਫਿਰ ਬਾਬਾ ਜੀ ਫਰਮਾਉਂਦੇ ਨੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਤੇਰੀ ਤੇ ਨਾ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦੀ ਢੇਰੀ। ਯਾਨੀ ਹਰ ਇਨਸਾਨ ਜਿਹੜਾ ਹੈ ਉਹ ਇੱਥੇ ਹੀ ਕਹਿ ਰਿਹਾ ਹੈ ਕਿ ਜੋ ਕੁਝ ਵੀ ਦੁਨੀਆ ਤੇ ਹੈ, ਉਹ ਮੈਂ ਹਰ ਇੱਕ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਾਂ। ਅਗਰ ਕਿਸੇ ਦੇ ਕੋਲ 1 ਏਕੜ ਹੈ, ਉਹ ਕਹਿੰਦਾ ਮੈਂ 2 ਏਕੜ ਲੈ ਲਾਂ, ਫਿਰ ਉਹ ਕੋਸ਼ਿਸ਼ ਕਰਦਾ ਕਿ ਮੁਰੱਬਾ ਮੇਂ ਜ਼ਮੀਨ ਦਾ ਹੋ ਜਾਵੇ। ਇਸੇ ਤਰ੍ਹਾਂ ਹੀ ਇੱਕ ਕੋਠੀ ਵਾਲਾ ਦੂਸਰੀ ਕੋਠੀ ਦੀ, ਦੂਸਰੀ ਕੋਠੀ ਵਾਲਾ ਤੀਸਰੀ ਕੋਠੀ ਦੀ ਤਮੰਨਾ ਰੱਖਦਾ ਹੈ, ਇੱਕ ਫੈਕਟਰੀ ਵਾਲਾ ਦੂਸਰੀ ਫੈਕਟਰੀ ਦੀ, ਤੇ ਦੂਸਰੀ ਫੈਕਟਰੀ ਵਾਲਾ ਤੀਸਰੀ ਫੈਕਟਰੀ ਦੀ ਖਵਾਹਿਸ਼ਾਂ ਦਿਲ ਦੇ ਵਿੱਚ ਵਸਾਈ ਰੱਖਦਾ। ਫਿਰ ਆਖਰਕਾਰ ਝੂਠ, ਫਰਾਡ, ਧੋਖਾ, ਜ਼ਿਆਦਤੀ ਨਾਲ ਬਣਾਈਆਂ ਹੋਈਆਂ ਕੋਠੀਆਂ ਤੇ ਇਕੱਠੀਆਂ ਕੀਤੀਆਂ ਹੋਈਆਂ ਜ਼ਮੀਨਾਂ, ਮੁਰੱਬੇ ਤੇ ਫੈਕਟਰੀਆਂ, ਸਭ ਕੁਝ ਛੱਡ ਕੇ ਖਾਲੀ ਹੱਥ ਇਸ ਦੁਨੀਆ ਤੋਂ ਚਲਾ ਜਾਂਦਾ ਹੈ। ਕਿਉਂ? ਜਿਹੜਾ ਇਨਸਾਨ ਦੁਨੀਆ ਤੇ ਆਇਆ ਹੈ, ਉਸਨੇ ਜਾਣਾ ਹੀ ਹੈ, ਖਵਾ ਉਮਰ ਦੇ ਕਿਸੇ ਹਿੱਸੇ 'ਚ ਚਲੇ ਜਾਏ। ਇਹ ਅੱਲਾਹ ਪਾਕ ਨੂੰ ਪਤਾ ਹੈ ਕਿ ਅੱਲਾਹ ਪਾਕ ਨੇ ਇਨਸਾਨ ਦੀ ਕਿਸਮਤ 'ਚ ਕਿੰਨਾ ਰਿਜ਼ਕ ਲਿਖਿਆ ਹੈ ਔਰ ਉਸ ਦੀ ਜ਼ਿੰਦਗੀ ਕਿੰਨੀ ਹੈ। ਤੇ ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਰਿਜ਼ਕ ਹਲਾਲ ਕਮਾਈਏ, ਝੂਠ ਤੋਂ ਬਚੀਏ। ਜਿਹੜਾ ਇਨਸਾਨ ਝੂਠ ਤੋਂ ਬਚਦਾ ਹੈ, ਅੱਲਾਹ ਪਾਕ ਉਹਨੂੰ ਰਿਜ਼ਕ ਹਲਾਲ ਵੀ ਨਸੀਬ ਫਰਮਾ ਦਿੰਦਾ ਹੈ। ਤੇ ਨਾਜ਼ਰੀਨ, ਹੁਣ ਅਸੀਂ ਪਹੁੰਚ ਗਏ ਹਾਂ ਮਸਜਿਦ, ਜਿਹੜੀ ਬਾਬਾ ਜੀ ਬੁੱਲੇ ਸ਼ਾਹ ਦੇ ਪੀਰ ਅਨਾਇਤ ਸ਼ਾਹ ਕਾਦਰੀ ਦੇ ਨਾਲ ਮਨਸੂਬ ਸੀ। ਲਾਹੌਰ ਦੀ ਸਭ ਤੋਂ ਉੱਚੀ ਮਸਜਿਦ कहलवान शरफ हासिल करती है। नाज़रीन, आज हम जिस मस्जिद में आपको लेकर आए हैं, ये मस्जिद लाहौर शहर के अंदर बाटी दरवाज़ा बाजार हकीमा में मौजूद है, जो सतह ज़मीन से काफ़ी बुलंदी पर तमीर की गई। इसे ऊंची मस्जिद
या मस्जिद शाह अनायत के नाम से पुकारा जाता है। ये मुगल बादशाह जलालुद्दीन मोहम्मद अकबर के दौर में तमीर की गई। इस मस्जिद की तमीर के साल के हवाला से कोई मुस्तनद सुराग नहीं मिले, लेकिन ये मस्जिद तर्ज तमीर के बरअक्स एक ऊंचे टीला पर तमीर की गई। इस मिट्टी के टीला को हमवार करके एक चबूतरा बनाया गया और इस पर तमीर शुरू हुई। एक रवायत ये भी है कि ये मस्जिद औरंगजेब आलमगीर के दौर में तमीर की गई। रवायात के मुताबिक सूफी शायर बाबा बुल्ले शाह और शाह अनायत कादरी को बहुत अरसा तक यहाँ अमामत की आदत हासिल रही। इस मस्जिद में चूंकि मुख्तलिफ औकात में मरम्मत होती रही, लिहाजा तारीखी आसार बहुत कम दस्तयाब हैं। इस मस्जिद में जदीद तर्ज तमीर भी नुमाया है। इस मस्जिद की मुख्तलिफ अदवार में मुख्तलिफ हवालों से अहमियत रही है। ये ऊंची मस्जिद या शाह अनायत मस्जिद दौरे जदीद में भी शान शौकत के साथ मौजूद है। ये मस्जिद के बाहर कुछ अशार वगैरह लिखे गए हैं दरवाजे के दोनों तरफ। बाहर भी कुछ स्टेप हैं और अंदर की तरफ भी कुछ स्टेप हैं। तो अब चलते हैं मस्जिद के अंदर। खाते में आ गए हैं तो माशाल्लाह बहुत ही उम्दा तरीके से मस्जिद को जो है वो रेनोवेट करके टाइल के साथ खूबसूरत बनाया गया है। और इसी तरह ये वजीफा में इस तरह ये वजू के लिए जगह ऊपर से थोड़ा सा ये दिखला देते हैं। बिस्मिल्लाह के अल्लाह। इधर ऊपर वाली छत के लिए जाने के लिए ये वाली जगह, ये दरवाज़ा, और इधर फिर ऊपर वाले नमाजियों के लिए। ये सहाबा किराम के सबसे ऊपर नबी पाक सल्लम के सबसे ऊपर दुरूद पाक लिखा हुआ, और फिर इस तरफ सहाबा किराम रज़वानुल्लाह अजमाइन और अहले बैत अतहार, सुभान अल्लाह। ये फिर इधर इस तरफ पुरानी आयात मुबारक दिखे। मस्जिद के नीचे वाला हिस्सा आपको दिखला देते हैं। ये शाह अनायत कादरी बुजुर्ग अल्लाह के वली हुए हैं, बहुत बड़े। तो ये उनकी मस्जिद है और यहाँ हज़रत पीर बाबा जी बुल्ले शाह रहमतुल्लाह का हुजरा मुबारक भी है। हम कारी साहब से मिलते हैं तो फिर आपको मज़ीद मालूमात देते हैं। नमाजी काम हो तो ये ऊपर यहीं से भी दरवाज़ा बनाया गया है। इस तरफ ये ऊपर वाला हाल है। मस्जिद काफ़ी खुली है और मेरा भाई, मेरा शहज़ादा, मेरा जिगर मोहम्मद शेब साहब, लव यू। माशाल्लाह। तो इधर आगे ये कुछ हिस्ट्री के बारे में इधर लिखा है। इधर कुछ सरहदी असूल, आगे फिर इधर मुख्तलिफ तहरीरें जो हैं वो दर्ज हैं। ये मस्जिद का अंदर का व्यू। मस्जिद शाह अनायत। मस्जिद के सैन में खड़े हों तो आपको ऐसे महसूस होता है। ये उसी तरह से शेब भाई जैसे मुगलिया दौर हुकूमत में ये खुले दार रखे जाते थे, उसी तरह जो है ना वो दार रखे गए। थोड़ा सा है तो लेकिन तब्दीली की है। हाँ जी, लगता ही कहीं कि जैसे मस्जिद तो ग्लेज में तब्दील किया है। जी जी जी, लेकिन अब वो नहीं है। हाँ जी हाँ जी। जो मुगले दर पे चौड़े जो ना वो होती थी बेस वगैरह। ये भी जैसे दोबारा से renovate हाँ जी हाँ जी। ये बरामदा, जिस तरह हमने साजिद किया कि बरामदा होता था, ये उसी तरह बरामदा है। ये अंदर से माशाल्लाह
مسجد کا ممبر شریف اور اسی طرح یہ دیکھیں یہ تو ماشاء اللہ یہ ہمارے قاری صاحب ہیں، اللہ ان کی زندگی میں عمل میں برکت دے، ہمارے لیے بھی امت مسلمہ کے لیے بھی دعائیں کرتے ہیں۔ اللہ پاک جتنے بھی دنیا میں جتنے بھی مساجد مدارس موجود ہیں، اللہ پاک سب کو آباد رکھے، خان رحم رکھے، اور ان کے آباد کرنے والوں کے گھروں کو بھی آباد رکھے، اور ہمیں پیارے نبی صلی اللہ علیہ وسلم کی سچی محبت اتباع نصیب فرمائے۔ تو آج ہم آئے ہیں، ماشاءاللہ قاری صاحب کی زیارت ہوئی ہے، مسجد شاہ عنایت رحمۃ اللہ علیہ۔ یہ ہسٹوریکل پلیسز میں سے یہ ایک جگہ ہے، تو جس کا تاریخ کے ساتھ کافی جو ہے نا وہ جوڑ ہے۔ تو قاری صاحب جو ہے نا ہمیں تو تھوڑا سا بریف کریں گے، ماشاءاللہ صاحب علم بھی ہیں اور کافی سارا اس کے بارے میں معلومات دیں گے انشاءاللہ۔ بسم اللہ الرحمن الرحیم۔ میں محمد عثمان المبارک اس مسجد کے اندر جمعہ پڑھاتا ہوں، خطیب ہوں اس مسجد کا، اور میرے استاذ ہیں جو یہاں پر امامت کے فرائض سر انجام دیتے ہیں پچھلے 45 سالوں سے۔ یہ مسجد حضرت شاہ عنایت قادری رحمۃ اللہ علیہ کے نام سے موسوم ہے۔ آپ قصور کے اندر آپ کی پیدائش ہے، وہاں پر ہی رہتے تھے۔ حضرت شاہ عنایت قادری قصور میں رہتے تھے، تو وہاں سے جب آپ نے اپنا علم مکمل کیا، حافظ قرآن ہو گئے، عالم دین بن گئے، پھر یہاں پر بھاٹی میں تشریف لائے، جہاں پر آپ یہاں بیٹھے ہیں، یہ بھاٹی گیٹ کہلاتا ہے۔ حضرت رضا شاہ قادری شتاری رحمۃ اللہ علیہ، آپ وہ وہاں پر بیٹھا کرتے تھے۔ حضرت شاہ عنایت قادری قصور سے ان بزرگوں کے پاس ان کی خدمت میں بیٹھے آ کر، انہوں نے ان کو اپنے بیت میں بھی لیا، آپ کو اپنا مرید بھی بنایا، اپنا خلیفہ بھی بنایا۔ پھر آپ دوبارہ قصور تشریف لے گئے، پھر چند سالوں بعد قصور کے حاکم نے وہاں پر دیکھا کہ آپ کی مقبولیت جو ہے وہ بڑھتی چلی جا رہی ہے، لوگ آپ سے بڑی عقیدت اور محبت کرنے لگے، اللہ کا ولی جہاں پر بھی بیٹھے وہاں پر لوگوں کا جمگھٹا دیوانوں کی طرح ان کے ارد گرد اکٹھا ہو ہی جاتا ہے۔ تو وہاں حاکم قصور کو پرابلم ہوئی آپ سے کہ کہیں میرا تختہ نہ الٹ دیا جائے، تو انہوں نے ان کو قصور بدر کر دیا، قصور سے نکلوا دیا۔ اورنگزیب عالمگیر کا بیٹا آپ کے پاس آیا چند مصاحبوں کے ساتھ، اس نے نا وہ کچھ غلط عقائد کے اندر مبتلا ہو گیا تھا ان کا بیٹا، اور جو یہ کہہ رہا ہے وہ ہو جائے۔ آپ نے دعا کی، اللہ نے اس کی بات کو پورا فرمایا اور آپ کی کرامت ظاہر ہوئی، اور اس نے اپنے غلط عقائد سے توبہ بھی کی۔ پھر اس نے کہا تھا کہ میرے دادا کی مسجد ہے بھاٹی کے اندر، میرے دادا اکبر کی، اکبر نے مسجد، یہ جو مسجدیں لاہور کے اندر جو چند بنوائی تھی نا، ان کے اندر اکبر کی بنائی ہوئی مسجدوں میں یہ اونچی مسجد بھی شامل ہے۔ اس نے کہا حضور آپ وہاں پر جا کر اونچی مسجد میں جو بھاٹی گیٹ کے اندر دروازے کے اندر ہے، آپ وہاں پر جا کر خدمات دینیہ سر انجام دیں، میری طرف سے تحفہ قبول فرمائیں۔ تو آپ نے اس کے تحفے کو قبول فرمایا اور آپ یہاں پر تشریف لے کر آئے۔ یہاں پر آ کر آپ نے درس قرآن بھی شروع کیا، درس حدیث بھی شروع کیا، مثنوی شریف کا درس بھی شروع کیا، امامتیں بھی یہاں کرواتے تھے، آپ جمعہ بھی یہاں پر ہی پڑھاتے تھے۔ حضرت شاہ عنایت قادری یہاں پر ہی حضرت بابا بلے شاہ تشریف لے کر آئے، حضرت وارث شاہ صاحب سرکار رحمۃ اللہ یہاں پر تشریف لے کر آئے، بیعت بھی کی، خلافت بھی لی، اور آپ کے روحانی جو معاملات ہیں وہ سب یہاں پر ہی ہوئے حضرت شاہ عنایت قادری کے نام سے۔ بابا جی بلے شاہ رحمۃ اللہ علیہ ابتدا میں ہی شاہ عنایت قادری کے مرید ہو گئے تھے میرا خیال۔ جی جی بالکل، جی ابتدا میں ہی یہیں سے ابتدا کی تھی، بالکل ابتدائی دور کے اندر۔ تو یہ مسجد مغلیہ دور حکومت شہنشاہ اکبر کے دور کی ہے، اب اس نے بنوائی ہوئی، اس نے بنوائی، اس کے بنائی ہوئی مسجدوں سے۔ اور پھر اس کے بعد جب اس کے پوتے نے دیکھا، بابا جی سے رابطہ ہوا،
ان سے متاثر ہوا کرامات کی وجہ سے، تو پھر یہ مسجد ان کے سپرد ان کے سپرد کی بطور تحفہ اور جی جی نذرانہ پیش کی کہ آپ یہاں اس یہاں مسجد اس کو مسجد آ کر آباد فرمائیں۔ یہ اوپر لائبریری ہے، جی جی وہاں پر ماشاء حضرت اللہ۔ شاہ عنایت قادری تشریف فرما ہوتے تھے۔ اچھا یہ ممبر سامنے ہے، ممبر کے اوپر آپ بیٹھا کرتے تھے۔ یہ ساری وہی مسجد ہے جو بزرگوں سے وابستہ ہے۔ اسے شاہ مسجد عنایت کے علاوہ اونچی مسجد بھی کہا جاتا ہے کہ یہ لاہور کی سب سے اونچی اصل مسجد اس کا نام ہی اونچی مسجد اونچی مسجد، اصل نام اونچی مسجد ہے۔ اونچی مسجد ہے جو شروع کے اندر، کیونکہ جی جی۔ یہ اپنے سطح زمین سے بہت اونچی تھی پہلے، اب تو اتنی اونچی نہیں رہ گئی، ابھی بھی کافی ابھی اونچی کافی ہے، لیکن پہلے جو تھی وہ بہت اونچی ہوا کرتی تھی، اس وجہ سے اس کا نام اونچی مسجد شروع سے ہی پڑ گیا۔ لیکن پھر حضرت شاہ عنایت قادری جب کی یہاں پر آ نسبت کر سے، گئے، ہاں جی پھر ان کی نسبت سے پھر حضرت شاہ عنایت قادری بھی نام رکھ دیا گیا۔ ماشاء اللہ، اللہ تعالیٰ جزائے خیر دے کہ آپ نے ہمیں ٹائم دیا، دعاؤں میں یاد بڑی رکھیے گا۔ نعمت السلام علیکم۔ ناظرین، امید ہے ہماری یہ آج کی ویڈیو آپ کو پسند آئی ہوگی، تو آپ سے التماس ہے ہمارے چینل کو سبسکرائب کریں، بیل آئیکن کو پریس کر دیں تاکہ ہماری آنے والی ہر نئی ویڈیو آپ تک پہنچتی رہے۔ پھر ملیں گے ایک نئی ویڈیو کے ساتھ، تب تک کے اللہ حافظ۔